ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਗੁਰਦੀਪ ਸਿੰਘ ਬਿਰਦੀ, ਕਲੋਵਰ ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਬੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜੇ, ਜੈਂਡਰ ਹੋਮ ਲੋਨ ਬੜੇ ਮੋਹਨ ਚੀਮਾ ਜੀ, ਜਿਨ੍ਹਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਆਪਣੇ ਲੋਨ ਦੀਆਂ ਲੋੜਾਂ ਅਤੇ ਰੀਅਲ ਸਟੇਟ ਦੀਆਂ ਲੋੜਾਂ ਆ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪਹਿਲਾਂ ਸਭ ਤੋਂ ਸੰਘਰਸ਼ ਦੀ ਗੱਲ ਕਰਦੇ ਹਾਂ, ਅੰਦੋਲਨ ਦੀ। ਉਸ ਨੂੰ ਹੋਰ ਤੇਜ਼ ਕਰਨਗੇ ਕਿਸਾਨ। ਬਿਲਕੁਲ ਜੀ। ਅੱਜ ਜਗਰਾਓਂ ਦੇ ਵਿੱਚ ਦਾਣਾ ਮੰਡੀ ਜਿਹੜੀ ਆ ਉੱਥੇ ਮਹਾ ਪੰਚਾਇਤ ਕਰਵਾਈ ਜਾ ਰਹੀ ਆ। ਪੰਜਾਬ ਦੇ ਵਿੱਚ ਇਹ ਮਹਾ ਪੰਚਾਇਤ ਦੀ ਸ਼ੁਰੂਆਤ ਹੋਊਗੀ। ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਇਹ ਮਹਾ ਪੰਚਾਇਤਾਂ ਨਿਰੰਤਰ ਜਿਹੜੀਆਂ ਉਹ ਜਾਰੀ ਨੇ। ਹਾਲਾਂਕਿ ਇਹ ਕਲਚਰ ਮੁਤਾਬਕ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਇਹ ਪਹਿਲਾਂ ਮਹਾ ਪੰਚਾਇਤ ਜਿਹੜੀਆਂ ਉਹ ਨਹੀਂ ਹੋਈਆਂ, ਕਿਉਂਕਿ ਜਿਹੜੀਆਂ ਖਾਪ ਪੰਚਾਇਤਾਂ ਨੇ ਉਹਨਾਂ ਦਾ ਇਹ ਇੱਕ ਅਹਿਮ ਹਿੱਸਾ ਹੈ ਮਹਾ ਪੰਚਾਇਤ। ਤੋਂ ਇਹਦੀ ਸ਼ੁਰੂਆਤ ਜਿਹੜੀ ਆ ਉਹ ਜਗਰਾਓਂ ਦੇ ਵਿੱਚ ਵੀ ਹੋ ਰਹੀ ਆ। ਔਰ ਜਿਹੜੀ ਇਹ ਜਗਰਾਓਂ ਦੇ ਵਿੱਚ ਮਹਾ ਪੰਚਾਇਤ ਹੋਣੀ ਆ, ਇਹਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨਪਾਲ, ਮਨਜੀਤ ਸਿੰਘ ਧਨੇਰ, ਬੂਟਾ ਬੁਰਜਗਿੱਲ, ਇਹ ਸਾਰੇ ਜਿਹੜੇ ਉਹ ਸ਼ਾਮਿਲ ਹੋਣਗੇ। ਜਿਹੜੇ ਟਕੈਤ ਨੇ ਉਹ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਪਹਿਲੀ ਵਾਰੀ ਜਿਹੜਾ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਜੀ ਉਹ ਪਹੁੰਚੇ ਔਰ ਉਹਨਾਂ ਨੇ ਇਕੱਠ ਨੂੰ ਜਿਹੜਾ ਉਹ ਸੰਬੋਧਨ ਕੀਤਾ ਔਰ ਇਹ ਕਿਹਾ ਕਿ ਪੂਰੇ ਮੁਲਕ ਦੇ ਵਿੱਚ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਦੌਰਾ ਕਰਕੇ ਉਹ ਇਸ ਮੁਹਿੰਮ ਦੇ ਨਾਲ ਲੋਕਾਂ ਨੂੰ ਜੋੜਨ ਦੀ ਸ਼ੁਰੂਆਤ ਜਿਹੜੀ ਉਹ ਕਰਨ ਜਾ ਰਹੇ ਨੇ। ਦਿੱਲੀ ਨੂੰ ਬਾਈਪਾਸ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਕਰਨਗੇ ਔਰ ਦੂਜੇ ਸੂਬਿਆਂ ਤੱਕ ਅਪਰੋਚ ਜਿਹੜੀ ਆ ਉਹ ਕਰਨਗੇ, ਜਿਹੜੀ ਕਿ ਬਿਨਾਂ ਕਿਸੇ ਸ਼ੱਕ ਦੇ ਸਰਕਾਰ ਦੇ ਵਾਸਤੇ ਮੁਸ਼ਕਿਲਾਂ ਜਿਹੜੀਆਂ ਦੀ ਉਹ ਖੜੀਆਂ ਕਰੂਗੀ। ਕੋਈ ਸਰਕਾਰ ਅਜੇ ਵੀ ਇਹੀ ਪ੍ਰਚਾਰ ਕਰੀ ਜਾਂਦੀ ਆ ਕਿ ਇਹ ਇੱਕ ਖਿੱਤੇ ਦਾ, ਥੋੜ੍ਹੇ ਜਿਹੇ ਲੋਕਾਂ ਦਾ ਜਿਹੜਾ ਉਹ ਅੰਦੋਲਨ ਹੈ। ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜਿਹੜੀ ਇੱਥੇ ਸੰਯੁਕਤ ਮੋਰਚਾ ਹੈ ਉਹਦੇ ਵੱਲੋਂ ਆਪਣੀ ਜਿਹੜਾ ਇਹ ਅੰਦੋਲਨ ਆ ਉਹਨੂੰ ਹੋਰ ਭਖਾਇਆ ਜਾ ਰਿਹਾ। 18 ਫਰਵਰੀ ਨੂੰ 4 ਘੰਟੇ ਦੇ ਵਾਸਤੇ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ। ਸਮੁੱਚੇ ਮੁਲਕ ਭਰ ਦੇ ਵਿੱਚ ਲੋਕਾਂ ਨੂੰ ਇਹਨਾਂ 4 ਘੰਟਿਆਂ ਦੇ ਵਾਸਤੇ ਰੇਲ ਪਟੜੀਆਂ ਦੇ ਉੱਤੇ ਆਉਣ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ। ਇਹ ਤੋਂ ਪਹਿਲਾਂ 14 ਫਰਵਰੀ 2019 ਦੇ ਵਿੱਚ ਪੁਲਵਾਮਾ ਦੇ ਵਿੱਚ ਹੋਇਆ ਦਹਿਸ਼ਤੀ ਹਮਲਾ, ਜਿਹਦੇ ਵਿੱਚ CRPF ਦੇ ਜਵਾਨਾਂ ਦੀ ਜਿਹੜੀ ਦੀ ਉਹ ਮੌਤ ਹੋਈ ਸੀ। ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਮੋਮਬੱਤੀ ਮਾਰਚ ਤੇ ਮਸ਼ਾਲ ਜਲੂਸ ਕੱਢੇ ਜਾਣਗੇ। ਇਹ ਵੀ ਇੱਕ ਕਿਸਮ ਦੇ ਨਾਲ ਚੈਲੰਜ ਜਿਹੜਾ ਜੀ ਉਹ ਸਰਕਾਰ ਨੂੰ ਹੋਊਗਾ ਕਿ ਜਿਹੜੇ ਜੋ ਇਹਨਾਂ ਦੇ ਉੱਤੇ ਲਾਛਣ ਲਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਉਹ ਜਿਹੜਾ ਕਿਵੇਂ ਇਹਨੂੰ ਇਹਨਾਂ ਸ਼ਹੀਦਾਂ ਨੂੰ ਯਾਦ ਰੱਖ ਰਹੇ ਆ। ਮੋਰਚੇ ਦੇ ਇੱਕ ਬਿਆਨ ਦੇ ਵਿੱਚ ਅਗਲੇ ਇੱਕ ਹਫ਼ਤੇ ਦੇ ਪ੍ਰੋਗਰਾਮਾਂ ਦਾ ਐਲਾਨ ਜਿਹੜਾ ਉਹ ਕੀਤਾ ਗਿਆ। 12 ਫਰਵਰੀ ਤੋਂ ਭਲਕ ਤੋਂ ਰਾਜਸਥਾਨ ਦੇ ਵਿੱਚ ਟੋਲ ਪਲਾਜ਼ੇ ਜਿਹੜੇ ਆ ਉਹ ਟੋਲ ਮੁਕਤ ਕੀਤੇ ਜਾਣਗੇ। ਪੰਜਾਬ ਤੇ ਹਰਿਆਣਾ, ਜਿਨ੍ਹਾਂ ਦੇ ਵਿੱਚ ਸਾਰੇ ਜਿਹੜੇ ਟੋਲ ਪਲਾਜ਼ੇ ਆ ਉਹਨਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਮੈਂਬਰ ਬੈਠੇ ਆ ਔਰ ਇਹ ਸਾਰੇ ਟੋਲ ਪਲਾਜ਼ੇ ਜਿਹੜੇ ਨੇ ਟੋਲ ਮੁਕਤ ਕੀਤੇ ਹੋਏ ਆ। ਹੁਣ ਅਗਲਾ ਨੰਬਰ ਜਿਹੜਾ ਉਹ ਹਰਿਆਣੇ ਦਾ ਹੋਊਗਾ। ਕੱਲ੍ਹ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਸੀਗਾ ਉਹ ਟੋਲ ਪਲਾਜ਼ਿਆਂ ਦਾ ਬਹੁਤ ਦੁੱਖ ਹੋਇਆ ਉਹਨਾਂ ਨੂੰ, ਮਤਲਬ ਕਿ ਦੁੱਖ ਦੀ ਰਗ ਜਿਹੜੀ ਆ ਜੀ ਉਹਦੇ ਉੱਤੇ ਹੱਥ ਰੱਖਿਆ। ਤੇ ਰਾਜਸਥਾਨ ਜਿਹੜਾ ਜੀ ਉਹ ਜਦੋਂ ਟੋਲ ਪਲਾਜ਼ਿਆਂ ਤੋਂ ਮੁਕਤ ਹੋਊਗਾ ਤੇ ਇਹ ਤੀਜਾ ਰਾਜ ਹੋਊਗਾ ਜਿੱਥੇ ਕਿ ਕਿਸਾਨ ਰਾਜ ਇੱਕ ਕਿਸਮ ਦੇ ਨਾਲ ਸੜਕਾਂ ਦੇ ਉੱਤੇ ਦਿਸਣਾ ਸ਼ੁਰੂ ਹੋਊਗਾ। ਇਹ ਨਵੇਂ ਕੁਝ ਪ੍ਰੋਗਰਾਮ ਜਿਹੜੇ ਆ ਉਹ ਦਿੱਤੇ ਆ ਸੰਯੁਕਤ ਕਿਸਾਨ ਮੋਰਚਾ ਨੇ ਜੀ। ਕੁਛ ਤੇ ਚਾਹੀਦਾ ਹੈ ਨਾ। ਅੱਗੇ ਗੱਲ ਕਰਦੇ ਹਾਂ, ਐਮਨੈਸਟੀ ਇੰਟਰਨੈਸ਼ਨਲ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਆ। ਐਮਨੈਸਟੀ ਇੰਟਰਨੈਸ਼ਨਲ ਜਿਹੜੀ ਆ ਜੀ ਇਹਨੇ ਆਪਣੇ ਦਫ਼ਤਰ ਇੱਥੋਂ ਸਮੇਟ ਲਏ ਸੀਗੇ ਕੁਝ ਮਹੀਨੇ ਪਹਿਲਾਂ, ਕਿਉਂਕਿ ਉਹਦੇ ਜਿਹੜੀ ਫੰਡਿੰਗ ਵਗੈਰਾ ਸੀਗੀ ਉਹ ਬੰਦ ਕਰ ਦਿੱਤੀ ਗਈ ਸੀ। ਉਹਦੇ ਅਕਾਊਂਟ ਜਿਹੜੇ ਸੀਜ਼ ਕਰ ਦਿੱਤੇ ਗਏ ਸੀਗੇ। ਉਦੋਂ ਐਮਨੈਸਟੀ ਇੰਟਰਨੈਸ਼ਨਲ ਨੇ ਇਹ ਗੱਲ ਕਹੀ ਸੀਗੀ ਕਿ ਉਹ ਇੱਥੇ ਹੁਣ ਆਪਣਾ ਹੋਰ ਜਿਹੜਾ ਨਹੀਂ ਚਲਾ ਸਕਦੇ ਦਫ਼ਤਰ
ਜਿਹੜੀ ਐਮਨੈਸਟੀ ਇੰਟਰਨੈਸ਼ਨਲ ਆ ਉਹਨੇ ਇਹ ਗੱਲ ਕਹੀ ਆ, ਬੇਸ਼ੱਕ ਉਹਦੇ ਦਫ਼ਤਰ ਇੱਥੇ ਭਾਰਤ ਦੇ ਵਿੱਚ ਨਹੀਂ ਹੈਗੇ। ਉਦੋਂ ਮੈਂ ਗੱਲ ਕੀਤੀ ਸੀਗੀ ਇਸੇ ਹੀ ਪ੍ਰੋਗਰਾਮ ਦੇ ਉੱਤੇ ਕਿ ਇਹਦੇ ਬੰਦ ਹੋਣ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜ ਰਹੇ ਜਿਹੜੇ ਲੋਕ ਨੇ ਜਾਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਿਹੜਾ ਜੀ ਉਹ ਖੜਾ ਹੋਊਗਾ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ ਦਾ ਬਹੁਤ ਵੱਡਾ ਨਾਮ ਹੈ। ਔਰ ਜਦੋਂ ਕਿਤੇ ਆਮ ਲੋਕਾਂ ਦੇ ਉੱਤੇ ਮੁਸ਼ਕਲ ਆਉਂਦੀ ਹੈ ਤਾਂ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਵਿਸ਼ਵ ਪੱਧਰ ਦੀਆਂ, ਉਹ ਆਵਾਜ਼ ਜ਼ਰੂਰ ਬੁਲੰਦ ਕਰਦੀਆਂ ਨੇ। ਬੇਸ਼ੱਕ ਉਹਦੇ ਇੱਕ ਤੋਂ ਦਫ਼ਤਰ ਬੰਦ ਹੋ ਗਿਆ, ਉਹਨਾਂ ਨੇ ਭਾਰਤ ਦੀ ਸਰਕਾਰ ਨੂੰ ਪੱਤਰਕਾਰਾਂ, ਮੁਜ਼ਾਹਰਾਕਾਰੀਆਂ ਤੇ ਕਿਸਾਨ ਆਗੂਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨ ਦੇ ਵਾਸਤੇ ਕਿਹਾ। ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੀ ਇਸ ਸੰਸਥਾ ਨੇ ਬਿਆਨ ਜਾਰੀ ਕਰਦਿਆਂ ਭਾਰਤ ਦੀ ਸਰਕਾਰ ਨੂੰ ਕਿਹਾ ਹੈ ਕਿ ਸ਼ਾਂਤਮਈ ਢੰਗ ਦੇ ਨਾਲ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਐਮਨੈਸਟੀ ਇੰਟਰਨੈਸ਼ਨਲ ਨੇ ਟਵੀਟ ਕਰਕੇ ਇਹ ਗੱਲ ਕਹੀ ਆ ਕਿ ਭਾਰਤ ਸਰਕਾਰ ਨੂੰ ਦੇਸ਼ ਭਰ 'ਚ ਨਵੇਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਦੇ ਮੱਦੇਨਜ਼ਰ ਮੁਜ਼ਾਹਰਾਕਾਰੀਆਂ, ਕਿਸਾਨ ਆਗੂਆਂ ਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨਾ ਚਾਹੀਦਾ। ਕੁਝ ਦਿਨ ਪਹਿਲਾਂ ਦੀ ਕਾਰਵਾਈ ਲਈ ਜਿਹੜੇ ਫ੍ਰੀਲੈਂਸਰ ਦੇ ਤੌਰ ਦੇ ਉੱਤੇ ਕੰਮ ਕਰਦੇ ਪੱਤਰਕਾਰ ਮਨਦੀਪ ਪੂਨੀਆ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਣ, ਉਹਨੂੰ 14 ਦਿਨਾਂ ਲਈ ਹਿਰਾਸਤ ਦੇ ਵਿੱਚ ਰੱਖੇ ਜਾਣ ਤੋਂ ਬਾਅਦ ਐਮਨੈਸਟੀ ਇੰਟਰਨੈਸ਼ਨਲ ਦਾ ਇਹ ਬਿਆਨ ਜਿਹੜਾ ਉਹ ਸਾਹਮਣੇ ਆਇਆ। ਮਨਦੀਪ ਪੂਨੀਆ ਜਿਹੜਾ ਕਿ ਜ਼ਮਾਨਤ ਦੇ ਉੱਤੇ ਪਿਛਲੇ ਦਿਨੀ ਜਿਹੜਾ ਜੀ ਉਹ ਰਿਹਾ ਹੋਇਆ ਸੀਗਾ, ਉਹ ਸੰਸਥਾ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਮੁਜ਼ਾਹਰਾਕਾਰੀਆਂ ਦੇ ਖਿਲਾਫ ਕੀਤੀ ਗਈ ਹਿੰਸਾ ਦੀਆਂ ਰਿਪੋਰਟਾਂ ਦੀ ਪੜਤਾਲ ਕਰਨ ਤੇ ਸ਼ੱਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਨ ਦੀ ਜਗ੍ਹਾ ਦੇ ਉੱਤੇ ਅਥਾਰਟੀ ਧਰਨੇ ਵਾਲੀਆਂ ਥਾਵਾਂ ਦੇ ਉੱਤੇ ਲੋਕਾਂ ਦੀ ਪਹੁੰਚ ਰੋਕ ਰਹੀ ਹੈ, ਸੋਸ਼ਲ ਮੀਡੀਆ ਤੇ ਪਾਬੰਦੀ ਲਾ ਰਹੀ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਦੇਸ਼ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਮੁਜ਼ਾਹਰਾ ਕਰਨ ਵਾਲਿਆਂ ਖਿਲਾਫ ਕਾਰਵਾਈ ਅਜੇ ਰੁਕੀ ਨਹੀਂ ਸੀ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਨੇ। ਬੇਸ਼ੱਕ ਕੋਈ ਜਿਹੜਾ ਜੀ ਇਹਨੂੰ ਕੋਈ ਵੱਡਾ ਨਾਂ ਸਮਝਦਾ ਹੋਵੇ ਐਮਨੈਸਟੀ ਇੰਟਰਨੈਸ਼ਨਲ ਨੂੰ, ਪਰ ਉਹਦਾ ਕਿਸਾਨ ਸੰਘਰਸ਼ ਦੇ ਉੱਤੇ ਅਜਿਹਾ ਬਿਆਨ ਦੇਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਉਹ ਗੱਲ ਹੈ, ਕਿਉਂਕਿ ਬੇਸ਼ੱਕ UNO ਦੇ ਬਰਾਬਰ ਤਾਂ ਨਹੀਂ, ਪਰ ਉਹੋ ਜੀ ਇਹ ਸੰਸਥਾ ਜ਼ਰੂਰ ਹੈਗੀ ਆ ਜਿਹਦੇ ਅਜਿਹੇ ਬਿਆਨ ਦਾ ਨੋਟਿਸ ਜਿਹੜਾ ਉਹ ਵਿਸ਼ਵ ਭਰ ਦੇ ਵਿੱਚ ਉਹ ਭਾਈਚਾਰਾ ਜਿਹੜਾ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦਾ ਹੈ, ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਦਾ, ਉਹਦੇ ਵਾਸਤੇ ਇਹ ਕੁਛ ਇੰਨੀ ਕੁ ਰਾਹਤ ਦੀ ਗੱਲ ਜਿਹੜੀ ਉਹ ਹੋ ਸਕਦੀ ਹੈ ਕਿ ਘੱਟੋ ਘੱਟ ਇੱਕ ਬਹੁਤ ਵੱਡੀ ਜਿਹੜੀ ਸੰਸਥਾ ਜਿਹਦੀ ਪਹਿਚਾਣ ਵਿਸ਼ਵ ਪੱਧਰ ਦੇ ਉੱਤੇ ਆ, ਉਹਨੇ ਵੀ ਇਸ ਮਸਲੇ ਦੇ ਉੱਤੇ ਆਪਣਾ ਬਿਆਨ ਜਾਰੀ ਕੀਤਾ। ਜੀ ਜੀ, ਮੇਰਾ ਖਿਆਲ ਪੂਰੀ ਦੁਨੀਆ ਹੀ ਇਸ ਚੀਜ਼ ਦੇ ਖਿਲਾਫ ਹੈਗੀ ਆ। ਅੱਗੇ ਪ੍ਰਧਾਨ ਮੰਤਰੀ ਦਾ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਤਾਂ ਦੇ ਦਿੱਤਾ, ਕਦੋਂ ਹੋਣੀ ਕਿੱਥੇ ਹੋਣੀ ਉਹ ਵੀ ਪਤਾ ਨਹੀਂ। ਦੇਖੋ ਜਿਹੜਾ ਇਹ ਰਾਸ਼ਟਰਪਤੀ ਹੋਰਾਂ ਦਾ ਇਹ ਭਾਸ਼ਣ ਦਾ ਜਿਹੜਾ ਧੰਨਵਾਦੀ ਮਤਾ ਸੀ, ਉਹਦੀ ਬਹਿਸ ਜਿਹੜੀ ਉਹ ਸਮੇਟੀ ਗਈ ਆ। ਪਹਿਲਾਂ ਰਾਜ ਸਭਾ ਦੇ ਵਿੱਚ ਤੇ ਫਿਰ ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਨੇ ਇਹਦੇ ਉੱਤੇ ਭਾਸ਼ਣ ਦਿੱਤਾ। 1.5 ਘੰਟਾ ਪ੍ਰਧਾਨ ਮੰਤਰੀ ਹੋਰੀ ਜਿਹੜਾ ਉਹ ਬੋਲੇ। ਜਿਹੜਾ ਲਫ਼ਜ਼ ਉਹਨਾਂ ਨੇ ਬੋਲਿਆ ਸੀਗਾ ਰਾਜ ਸਭਾ ਦੇ ਵਿੱਚ ਅੰਦੋਲਨ ਜੀਵੀ, ਉਹ ਲਫ਼ਜ਼ ਦੀ ਬੜੀ ਵਿਰੋਧਤਾ ਹੋਈ। ਜਿਹੜੇ ਕਿਸਾਨ ਆਗੂ ਨੇ ਉਹ ਲਗਾਤਾਰ ਲੋਕਾਂ ਨੂੰ ਇਹ ਕਹਿ ਰਹੇ ਆ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਅਜਿਹਾ ਲਫ਼ਜ਼ ਬੋਲ ਕੇ ਸਾਨੂੰ ਜਿਹੜਾ ਉਹ ਇੱਕ ਕਿਸਮ ਦੇ ਨਾਲ ਜਿਹੜੇ ਕੀੜੇ ਆ ਉਹ ਕਿਹਾ ਗੰਦੀ ਨਾਲੀ ਦੇ। ਹੁਣ ਇਹਨੂੰ ਜਿਹੜਾ ਸੀਗਾ ਜੀ ਲਫ਼ਜ਼ ਨੂੰ ਦੁਬਾਰਾ ਫੇਰ ਬੋਲਿਆ ਗਿਆ, ਹਾਲਾਂਕਿ ਕੁਝ ਚੀਜ਼ਾਂ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਕਿਹਾ ਗਿਆ ਕਿ ਅੰਦੋਲਨ ਪਵਿੱਤਰ ਹੈ, ਪਰ ਇਹਦੇ ਵਿੱਚ ਜਿਹੜੇ ਅੰਦੋਲਨ ਜੀਵੀ ਆਉਣ ਵਾਲੇ ਆ ਉਹ ਇਹਨੂੰ ਅਪਵਿੱਤਰ ਕਰ ਰਹੇ ਆ। ਟੋਲ ਪਲਾਜ਼ਿਆਂ ਦੀ ਗੱਲ ਕੀਤੀ ਗਈ, ਜਿਹੜੇ ਟਾਵਰ ਭੰਨੇ ਗਏ ਸੀ ਉਹਨਾਂ ਦੀ ਗੱਲ ਕੀਤੀ ਗਈ। ਟਾਵਰ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਦੀ ਵੀ ਇਹ ਪ੍ਰੋਗਰਾਮ ਨਹੀਂ ਸੀ ਦਿੱਤਾ ਕਿ ਟਾਵਰ ਜਿਹੜੇ ਆ ਉਹ ਤੋੜੇ ਜਾਣ, ਸਗੋਂ ਕਿਸਾਨ ਜਥੇਬੰਦੀਆਂ ਦੇ ਜੋ ਬਿਆਨ ਆਏ ਸੀ ਕਿ ਟਾਵਰਾਂ ਦੇ ਉੱਤੇ ਹਮਲੇ ਨਾ ਕੀਤੇ ਜਾਣ, ਸਿਰਫ ਨੰਬਰ ਪੋਰਟ ਕੀਤਾ ਜਾਵੇ, ਤੇ ਉਦੋਂ ਇਹ ਹਮਲੇ ਰੁਕ ਵੀ ਜਿਹੜੇ ਉਹ ਗਏ ਸੀਗੇ। ਇਹਦੇ ਵਿੱਚ ਸਵਾਲ ਵੱਡਾ ਇਹ ਆ ਕਿ ਜੇ ਇਹ ਅੰਦੋਲਨ ਪਵਿੱਤਰ ਹੈ ਤੇ ਇਸ ਪਵਿੱਤਰ ਅੰਦੋਲਨ ਦੇ ਵਾਸਤੇ ਕੰਧਾਂ ਕਿਉਂ ਖੜੀਆਂ ਕੀਤੀਆਂ ਜਾ ਰਹੀਆਂ ਨੇ, ਰੋਕਾਂ ਕਿਉਂ ਲਾਈਆਂ ਜਾ ਰਹੀਆਂ ਨੇ, ਇੰਨੇ ਤਿੱਖੇ ਜਿਹੜੇ ਸੂਏ ਨੇ ਉਹ ਸੜਕਾਂ ਦੇ ਵਿੱਚ ਕਿਉਂ ਗੱਡੇ ਜਾ ਰਹੇ ਨੇ। ਜੇ ਇਹ ਕਿਹਾ ਜਾ ਰਿਹਾ ਕਿ ਇਹ ਅੰਦੋਲਨ ਜਿਹੜਾ ਉਹ ਪਵਿੱਤਰ ਹੈ ਜਾਂ ਜਿਹੜੇ ਟਾਵਰ ਤੋੜਨੇ ਜਿਹੜੇ ਉਹ ਗਲਤ ਨੇ, ਤੇ ਫਿਰ ਸਰਕਾਰ ਜਿਹੜੀ ਆ ਉਹ ਇੰਟਰਨੈਟ ਬੰਦ ਕਰਕੇ ਇਹਨਾਂ ਸਰਹੱਦਾਂ ਦੇ ਉੱਤੇ ਉਹ ਕੀ ਕਰ ਰਹੀ ਹੈ? ਉੱਥੇ ਫੋਨ ਬੰਦ ਕਰਕੇ ਸਰਕਾਰ ਜਿਹੜੀ ਆ ਉਹ ਫਿਰ ਕੀ ਕਰ ਰਹੀ ਹੈ? ਮਤਲਬ ਕਿ
ਕਹਿਣ ਦੀਆਂ ਗੱਲਾਂ ਜਿਹੜੀਆਂ ਉਹ ਹੋਰ ਨੇ, ਕੀਤਾ ਜਿਹੜਾ ਉਹ ਕੀ ਜਾ ਰਿਹਾ ਉਹ ਸਭ ਦੇ ਸਾਹਮਣੇ ਆ। ਜੇ ਛੋਟੀ ਛੋਟੀ ਗੱਲ ਜਿਹੜੀ ਆ ਜੀ ਉਹ ਕੀਤੀ ਗਈ ਤੇ 180 ਦੇ ਕਰੀਬ ਮੌਤਾਂ ਹੁਣ ਤੱਕ ਹੋ ਚੁੱਕੀਆਂ ਹੋਈਆਂ ਨੇ। ਇੱਕ ਲਫ਼ਜ਼ ਵੀ ਉਹਨਾਂ ਮੌਤਾਂ ਦੇ ਬਾਰੇ ਦੇ ਵਿੱਚ ਕਿਸੇ ਦੇ ਮੂੰਹ ਦੇ ਵਿੱਚੋਂ ਜਿਹੜਾ ਉਹ ਨਹੀਂ ਸਰਿਆ ਕਿ ਉਹ ਘੱਟੋ ਘੱਟ ਸਰਕਾਰ, ਉਹਦੇ ਨੁਮਾਇੰਦੇ ਜਿਹੜੇ ਨੇ ਉਹ ਉਹਨਾਂ ਮੌਤਾਂ ਦੇ ਬਾਰੇ ਦੇ ਵਿੱਚ ਹੀ ਕੁਝ ਜਿਹੜਾ ਉਹ ਬੋਲ ਦੇਣ। ਇਹ ਕਿਹਾ ਗਿਆ ਕਿ ਇਹ ਜਿਹੜੇ ਕਾਨੂੰਨ ਨੇ, ਖੇਤੀ ਕਾਨੂੰਨ ਨੇ, ਇਹ ਤਾਂ ਲਾਗੂ ਰਹਿਣਗੇ, ਇਹ ਤਾਂ ਲਾਗੂ ਹੋਣਗੇ। ਔਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਹ ਜਿਹੜੇ ਆਰਥਿਕ ਸੁਧਾਰਾਂ ਦੇ ਵਾਸਤੇ ਕਹੇ ਜਾ ਰਹੇ ਕਾਨੂੰਨ ਨੇ, ਉਹਨਾਂ ਨੂੰ ਜਿਹੜਾ ਟ੍ਰਿਪਲ ਤਲਾਕ ਸੀ ਉਹਦੇ ਨਾਲ ਜੋੜਿਆ ਗਿਆ। ਇਹਨੂੰ ਜਿਹੜਾ ਅਮੈਂਡਮੈਂਟ ਐਕਟ ਸੀ ਸਿਟੀਜ਼ਨਸ਼ਿਪ, ਉਹਦੇ ਨਾਲ ਜਿਹੜਾ ਜੋੜਿਆ ਗਿਆ। ਇਹਨੂੰ ਦਾਜ ਪ੍ਰਥਾ ਦੇ ਨਾਲ ਜੋੜਿਆ ਗਿਆ। ਉਹਦੇ ਨਾਲ ਇਹਦਾ ਕੀ ਸੰਬੰਧ ਹੈ ਇਹ ਨਹੀਂ ਜਿਹੜਾ ਜੀ ਉਹ ਸਮਝ ਆਈ। ਪ੍ਰਧਾਨ ਮੰਤਰੀ ਹੋਰਾਂ ਨੇ ਘੱਟੋ ਘੱਟ 3 ਤੋਂ 4 ਵਾਰੀ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਉਹ ਕਿਸਾਨ ਜਿਹੜੇ ਨੇ ਉਹ ਗੱਲਬਾਤ ਦੇ ਵਾਸਤੇ ਮੂਹਰੇ ਆਉਣ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਤਿਆਰ ਹਾਂ। ਨਾ ਤਾਂ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਦੱਸਿਆ ਕਿ ਗੱਲਬਾਤ ਕਿੱਥੇ ਹੋਊਗੀ, ਹੁਣ ਕੌਣ ਕਰੂਗਾ ਗੱਲਬਾਤ, ਕਿਉਂਕਿ ਇਹ ਵੀ ਇੱਕ ਵੱਡਾ ਸਵਾਲ ਹੈ। ਜਿਹੜੇ ਗੱਲਬਾਤ ਹੁਣ ਤੱਕ ਕਰਦੇ ਰਹੇ ਆ ਉਹਨਾਂ ਤੋਂ ਇਹ ਗੱਲ ਕਿਸੇ ਪਾਸੇ ਤਣ ਪੱਤਣ ਲੱਗਣੀ ਨਹੀਂ ਹੈ। ਪਹਿਲੇ ਦਿਨ ਤੋਂ ਸਭ ਨੂੰ ਪਤਾ। ਉਹ ਇਸ ਕਰਕੇ ਨਹੀਂ ਜਿਹੜੀ ਲੱਗਣੀ ਕਿ ਉਹ ਹਰ ਗੱਲ ਜਿਹੜੀ ਆ ਦੂਜੇ ਕਮਰੇ 'ਚ ਜਾ ਕੇ ਫਿਰ ਪੁੱਛ ਕੇ ਆਉਂਦੇ ਆ। ਇਸ ਕਰਕੇ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਨੇ ਉਹਨਾਂ ਨੇ ਇਸ ਭਾਸ਼ਣ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਤੇ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਿਆ। ਇਸ ਕਰਕੇ ਇਹ ਭਾਸ਼ਣ ਜਿਹੜਾ ਉਹ ਮਹਿਜ਼ ਭਾਸ਼ਣ, ਇਹ ਤੋਂ ਅੱਗੇ ਕੁਝ ਨਹੀਂ ਉਹਦੇ ਵਿੱਚ ਹੈਗਾ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਸਰਕਾਰ ਤੇ ਟਵਿੱਟਰ ਦੇ ਸਿੰਘ ਆਪਸ ਵਿੱਚ ਫਸੇ ਹੋਏ ਆ। ਜਿਹੜਾ ਇਹ ਸੋਸ਼ਲ ਸਾਈਟ ਹੈ ਟਵਿੱਟਰ, ਉਹਨੂੰ ਕੁਝ ਖਾਤੇ ਹਟਾਉਣ ਦੇ ਦਿੱਤੇ ਹੁਕਮਾਂ ਤੇ ਮਾਈਕਰੋ ਬਲੌਗਿੰਗ ਸਾਈਟ ਦੇ ਵੱਲੋਂ ਇਹਨਾਂ ਹੁਕਮਾਂ ਨੂੰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਦੱਸੇ ਜਾਣ ਕਰਕੇ ਦੋਵਾਂ ਧਿਰਾਂ ਦੇ ਵਿੱਚ ਜਿਹੜੇ ਆ ਜੀ ਉਹ ਸਿੰਘ ਫਸ ਗਏ ਆ। ਭਾਰਤੀ ਸਿਆਸਤਦਾਨਾਂ ਦੇ ਵੱਲੋਂ ਆਪਣੇ ਫਾਲੋਅਰਸ ਨੂੰ ਟਵਿੱਟਰ ਦੀ ਤਰਜ਼ ਦੇ ਉੱਤੇ ਭਾਰਤ ਦੇ ਵਿੱਚ ਨਿਰਮਿਤ ਐਪ ਜਿਹੜਾ ਜੀ ਉਹ ਨੂੰ ਵਰਤਣ ਦੀ ਅਪੀਲ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਜਿਹੜਾ ਉਹ ਕੀਤਾ। ਟਵਿੱਟਰ ਨੇ ਕਿਹਾ ਕਿ ਉਹਨੇ ਭਾਰਤ ਸਰਕਾਰ ਦੇ ਹੁਕਮਾਂ ਦੇ ਉੱਤੇ ਅਮਲ ਕਰਦਿਆਂ ਕਿਸਾਨ ਅੰਦੋਲਨ ਨੂੰ ਲੈ ਕੇ ਗਲਤ ਜਾਣਕਾਰੀ ਤੇ ਭੜਕਾਊ ਵਿਸ਼ਾ ਵਸਤੂ ਦੇ ਫੈਲਾਅ ਨੂੰ ਰੋਕਣ ਲਈ 500 ਤੋਂ ਵੱਧ ਟਵਿੱਟਰ ਖਾਤਿਆਂ ਨੂੰ ਮੁਅੱਤਲ ਕਰਨ ਦੇ ਨਾਲ ਕੁਝ ਹੋਰਨਾਂ ਖਾਤਿਆਂ ਤੇ ਪਾਬੰਦੀ ਜਿਹੜੀ ਉਹ ਲਾਤੀ ਹੈ। ਟਵਿੱਟਰ ਨੇ ਇੱਕ ਬਲੌਗ ਪੋਸਟ ਦੇ ਵਿੱਚ ਇਹ ਕਿਹਾ ਕਿ ਉਹਨਾਂ ਜਿਨ੍ਹਾਂ ਖਾਤਿਆਂ ਨੂੰ ਬਲੌਕ ਕੀਤਾ ਉਹਦੇ 'ਚ ਨਿਊਜ਼ ਮੀਡੀਆ ਨਾਲ ਜੁੜੀਆਂ ਹਸਤੀਆਂ, ਪੱਤਰਕਾਰ, ਕਾਰਕੁਨ ਤੇ ਸਿਆਸਤਦਾਨ ਸ਼ਾਮਲ ਨਹੀਂ। ਟਵਿੱਟਰ ਨੇ ਇਹ ਕਿਹਾ ਕਿ ਜੇ ਉਹਨਾਂ ਦੇ ਖਾਤਿਆਂ ਨੂੰ ਬਲੌਕ ਕਰਦੀ ਹੈ ਤਾਂ ਇਹ ਦੇਸ਼ ਦੇ ਕਾਨੂੰਨ ਤਹਿਤ ਜਿਹੜਾ ਉਹ ਸਹੀ ਮਿਲੇ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੇ ਅਧਿਕਾਰਾਂ ਦਾ ਉਲੰਘਣ ਹੋਊਗਾ। ਉਧਰ ਮਾਈਕਰੋ ਬਲੌਗਿੰਗ ਸਾਈਟ ਜਿਹੜੀ IT ਸਕੱਤਰ ਦੇ ਨਾਲ ਮੀਟਿੰਗ ਤੋਂ ਪਹਿਲਾਂ ਟਵਿੱਟਰ ਦੇ ਵੱਲੋਂ ਇਹ ਬਲੌਗ ਪੋਸਟ ਪਬਲਿਸ਼ ਕਰਨ ਦੀ ਜਿਹੜੀ ਕੀਤੀ, ਇਹਨੂੰ ਆਮ ਜਿਹੜੀ ਕਾਰਵਾਈ ਕਰਾਰ ਦਿੱਤਾ ਗਿਆ। ਸੂਚਨਾ ਤਕਨੀਕ ਮੰਤਰੀ ਨੇ ਭਾਰਤ ਦੇ ਵਿੱਚ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਜਿਹੜਾ ਜੀ ਉਹ ਦੇ ਰਾਹੀਂ ਦਿੱਤੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਸਰਕਾਰ ਦੇ ਨਾਲ ਮੁਲਾਕਾਤ ਬਾਰੇ ਟਵਿੱਟਰ ਦੀ ਗੁਜ਼ਾਰਿਸ਼ ਤੇ IT ਸਕੱਤਰ ਜਿਹੜੇ ਮਾਈਕਰੋ ਬਲੌਗਿੰਗ ਸਾਈਟ ਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਸੀਗੀ, ਪਰ ਇਹ ਮੀਟਿੰਗ ਤੋਂ ਪਹਿਲਾਂ ਹੀ ਅਜਿਹਾ ਬਲੌਗ ਪੋਸਟ ਪਬਲਿਸ਼ ਕਰਨਾ ਸਹੀ ਨਹੀਂਗਾ। ਸਰਕਾਰ ਨੇ ਇਹ ਗੱਲ ਕਹੀ ਹੈ ਕਿ ਉਹ ਛੇਤੀ ਆਪਣਾ ਜਵਾਬ ਸਾਂਝਾ ਜਿਹੜਾ ਉਹ ਕਰੂਗੀ। ਟਵਿੱਟਰ ਨੇ ਇੱਕ ਬਲੌਗ ਪੋਸਟ ਦੇ ਰਾਹੀਂ ਜ਼ੋਰ ਦਿੱਤਾ ਸੀਗਾ ਕਿ ਉਹ ਆਪਣੇ ਜਿਹੜੇ ਯੂਜ਼ਰ ਨੇ ਉਹਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦੀ ਵਕਾਲਤ ਕਰਦੀ ਰਹੇਗੀ ਤੇ ਉਹ ਭਾਰਤੀ ਕਾਨੂੰਨ ਤਹਿਤ ਟਵਿੱਟਰ ਤੇ ਹੋਰ ਦੂਜੇ ਖਾਤੇ ਆ ਜਿਹੜੇ ਅਸਰ ਅੰਦਾਜ਼ ਹੋਏ ਨੇ ਉਹਨਾਂ ਦੇ ਬਾਰੇ ਬਦਲਾਂ ਦੀ ਸਰਗਰਮੀ ਦੇ ਨਾਲ ਭਾਲ ਜਿਹੜੀ ਆ ਉਹ ਕਰ ਰਹੀ ਆ। ਉਧਰ ਜਿਹੜੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਉਹਨੇ ਟਵਿੱਟਰ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਨਾ ਕਰਤੀ। ਹਾਲਾਂਕਿ ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਕੇਂਦਰੀ ਮੰਤਰੀ ਦੀ ਥਾਂ ਦੇ ਉੱਤੇ ਇਲੈਕਟ੍ਰੋਨਿਕ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ 'ਚ ਸਕੱਤਰ ਉਹਨਾਂ ਨੂੰ ਮਿਲਣਗੇ। ਪਰ ਇਸ ਤਜਵੀਜ਼ਤ ਮੀਟਿੰਗ ਤੋਂ ਪਹਿਲਾਂ ਹੀ ਟਵਿੱਟਰ ਨੇ ਅੱਜ ਸਵੇਰੇ ਬਲੌਗ ਪੋਸਟ ਪਬਲਿਸ਼ ਕਰਕੇ ਮੀਟਿੰਗ ਦੇ ਅਸਾਰ ਜਿਹੜੇ ਦੀ ਉਹ ਘਟਾ ਦਿੱਤੇ। ਸਰਕਾਰ ਨੇ ਟਵਿੱਟਰ ਦੀ ਇਸ ਜਿਹੜੀ ਕਾਰਵਾਈ ਸੀ ਉਹਨੂੰ ਸਹੀ ਕਰਾਰ ਨਹੀਂ ਦਿੱਤਾ ਔਰ ਟਵਿੱਟਰ ਜਿਹੜਾ ਦੀ ਉਹਨੇ ਜਿਹੜਾ ਇਹ ਗੱਲ ਕਹੀ ਹੈ ਕਿ ਉਹ ਜਿਹੜੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਉਹਦੇ ਵਾਸਤੇ ਉਸ ਗੱਲ ਦੇ ਉੱਤੇ ਅੜੇ ਰਹਿਣਗੇ। ਇਹ ਵੈਸੇ ਹੈਰਾਨਗੀ ਵਾਲੀ ਗੱਲ ਜਿਹੜੀ ਇਹ ਆ ਕਿ ਟਵਿੱਟਰ ਵਰਗਾ ਜਿਹੜਾ ਬਲੌਗ ਹੈ ਉਹ ਇੱਥੇ ਗੋਡੇ ਕਿਵੇਂ ਟੇਕ ਰਿਹਾ। ਅਮਰੀਕਾ ਦੇ ਵਿੱਚ ਜਦੋਂ
ਜਿਹੜੀ ਦੀ ਕੈਂਟ ਬਰੀਥ ਨਾਂ ਦੀ ਮੂਵਮੈਂਟ ਸਟਾਰਟ ਹੋਈ ਸੀ, ਤਾਂ ਉਹਦੇ ਵਿੱਚ ਸੋਸ਼ਲ ਮੀਡੀਆ ਦਾ ਹੀ ਸਭ ਤੋਂ ਵੱਡਾ ਯੋਗਦਾਨ ਸੀਗਾ, ਜਿਹੜੀ ਕਿ ਵਿਸ਼ਵ ਪੱਧਰ ਦੇ ਉੱਤੇ ਫੈਲ ਗਈ। ਜਾਂ ਉੱਥੇ ਜਿਹੜੇ ਪ੍ਰੈਜ਼ੀਡੈਂਟ ਦੀ ਚੋਣ ਦੇ ਵੇਲੇ ਵੀ ਇਹ ਲੋਕ ਜਿਹੜਾ ਦੀ ਉਹ ਝੁਕੇ ਨਹੀਂ, ਪਰ ਇੱਥੇ ਜਿਹੋ ਜਿਹੇ ਹਾਲਾਤ ਜਿਹੜੇ ਦੀ ਉਹ ਬਣਦੇ ਜਾ ਰਹੇ ਨੇ, ਖਾਸ ਤੌਰ ਦੇ ਉੱਤੇ ਟਵਿੱਟਰ ਦੇ ਉੱਤੇ ਜਿਵੇਂ ਜਿਸ ਕਿਸਮ ਦਾ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ, ਇਹ ਹੈਰਾਨੀਜਨਕ ਵਰਤਾਰਾ ਹੈ ਜੀ। ਤੇ ਅੱਗੇ ਗੱਲ ਕਰਦੇ ਨਵਰੀਤ ਸਿੰਘ ਦੀ, ਜਿਸ ਦੀ ਮੌਤ ਹੋ ਗਈ ਸੀਗੀ, ਉਸ ਦਾ ਮਾਮਲਾ ਹੁਣ ਦਿੱਲੀ ਹਾਈ ਕੋਰਟ ਵਿੱਚ ਪਹੁੰਚਿਆ। ਉਹਦੀ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਟਰੈਕਟਰ ਪਰੇਡ ਦੇ ਦੌਰਾਨ ਦਿੱਲੀ ਦੇ ITO ਦੇ ਵਿੱਚ ਜਿਹੜਾ ਟਰੈਕਟਰ ਉਲਟਣ ਕਰਕੇ 25 ਸਾਲਾਂ ਦੇ ਨਵਰੀਤ ਸਿੰਘ ਦਾ ਪਰਿਵਾਰ ਜਿਹੜਾ ਉਹਨੇ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਅਦਾਲਤ ਦੀ ਨਿਗਰਾਨੀ ਦੇ ਹੇਠ ਇਸ ਘਟਨਾ ਦੀ ਜਾਂਚ SIT ਤੋਂ ਕਰਵਾਉਣ ਦੀ ਅਪੀਲ ਕੀਤੀ ਆ। ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਉਹਨਾਂ ਦੇ ਵੱਲੋਂ ਦਿੱਲੀ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੇ ਉੱਤੇ ਅੱਜ ਸੁਣਵਾਈ ਜਿਹੜੀ ਉਹ ਹੋਣ ਦੀ ਉਮੀਦ ਹੈ। ਹਰਦੀਪ ਸਿੰਘ ਹੋਰਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਇਹ ਕਿਹਾ ਕਿ ਆਪਣੇ ਪੋਤੇ ਦੀ ਮੌਤ ਦੇ ਉੱਤੇ ਸਹੀ ਤੇ ਨਿਰਪੱਖ ਜਾਂਚ ਦੇ ਵਾਸਤੇ ਸੱਚਾਈ ਜਾਣਨ ਦਾ ਉਹਨੂੰ ਅਧਿਕਾਰ ਹੈ। ਘਟਨਾ ਦੇ ਬਾਰੇ ਪੁਲਿਸ ਦਾ ਇਹ ਦਾਅਵਾ ਹੈ ਕਿ ਟਰੈਕਟਰ ਪਲਟਣ ਕਰਕੇ ਨਵਰੀਤ ਸਿੰਘ ਦਾ ਸਿਰ ਦੱਬਿਆ ਗਿਆ, ਜਿਹਦੇ ਕਰਕੇ ਉਹਦੀ ਮੌਤ ਹੋਈ। ਹਾਲਾਂਕਿ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਮੀਡੀਆ ਨੂੰ ਚਸ਼ਮਦੀਦਾਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਨਵਰੀਤ ਸਿੰਘ ਆਪਣਾ ਟਰੈਕਟਰ ਚਲਾ ਰਿਹਾ ਸੀਗਾ ਤੇ ਉਹ ਜਿਹੜਾ ਇਹ ਨਵੀਂ ਦਿੱਲੀ ਦੇ ਵਿੱਚ ਸਥਿਤ ਆਂਧਰਾ ਐਜੂਕੇਸ਼ਨ ਸੁਸਾਇਟੀ ਕੋਲੋਂ ਲੰਘਿਆ ਤਾਂ ਪੁਲਿਸ ਨੇ ਉਹਦੇ ਉੱਤੇ ਗੋਲੀ ਚਲਾਈ ਔਰ ਸੰਤੁਲਨ ਵਿਗੜਨ ਕਰਕੇ ਉਹ ਬੈਰੀਕੇਡਾਂ ਦੇ ਨਾਲ ਟਕਰਾਉਣ ਤੋਂ ਬਾਅਦ ਉਹਦਾ ਟਰੈਕਟਰ ਜਿਹੜਾ ਉਹ ਪਲਟ ਗਿਆ। ਪਟੀਸ਼ਨ ਦੇ ਵਿੱਚ ਨਵਰੀਤ ਸਿੰਘ ਦੇ ਦਾਦਾ ਨੇ ਅਪੀਲ ਕੀਤੀ ਹੈ ਕਿ ਅਦਾਲਤ ਦੇ ਵੱਲੋਂ ਨਿਯੁਕਤ ਤੇ ਅਦਾਲਤ ਦੀ ਨਿਗਰਾਨੀ ਵਾਲੀ ਸਿੱਟ ਮਾਮਲੇ ਦੀ ਜਾਂਚ ਕੀਤੀ ਜਾਵੇ, ਜਿਹਦੇ ਵਿੱਚ ਬੇਦਾਗ ਕੈਰੀਅਰ ਵਾਲੇ ਇਮਾਨਦਾਰ ਅਧਿਕਾਰੀ ਸ਼ਾਮਲ ਕੀਤੇ ਜਾਣ। ਉਹਨਾਂ ਨੇ ਸਿੱਟ ਨੂੰ ਲਗਾਤਾਰ ਜਿਹੜਾ ਰਿਪੋਰਟ ਅਦਾਲਤ ਦੇ ਕੋਲੇ ਦਾਖਲ ਕਰਨ ਦੇ ਨਿਰਦੇਸ਼ ਦੇਣ ਦੀ ਵੀ ਅਪੀਲ ਜਿਹੜੀ ਆ ਉਹ ਕੀਤੀ ਆ। ਪਟੀਸ਼ਨ 'ਚ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ, ਇੰਦਰਪ੍ਰਸਥ ਸਟੇਟ ਥਾਣੇ ਦੇ ਇੰਚਾਰਜ ਔਰ ਉੱਤਰ ਪ੍ਰਦੇਸ਼ ਬਿਲਾਸਪੁਰ ਦੇ ਔਰ ਰਾਮਪੁਰ ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀਆਂ ਨੂੰ ਧਿਰ ਬਣਾਉਣ ਦੀ ਅਪੀਲ ਜਿਹੜੀ ਆ ਉਹ ਕੀਤੀ ਗਈ ਆ। ਇਹਦੇ ਵਿੱਚ ਦਿੱਲੀ ਦੇ ਵਿੱਚ ਜਿਹੜੇ ਬੇਹੱਦ ਐਕਟਿਵ ਵਕੀਲ ਨੇ ਉਹ ਤੇ ਜਿਹੜੇ ਇੱਥੇ ਪੰਜਾਬ ਦੇ ਵਿੱਚੋਂ ਕੁਝ ਜਿਹੜੇ ਵਕੀਲ ਨੇ ਉਹ ਉਹਨਾਂ ਦੇ ਨਾਲ ਕੰਮ ਜਿਹੜਾ ਉਹ ਕਰ ਰਹੇ ਆ ਇਸ ਪਟੀਸ਼ਨ ਦੇ ਉੱਤੇ। ਅੱਜ ਦਾ ਦਿਨ ਅਹਿਮ ਰਹੂਗਾ ਕਿ ਜਿਹੜੀ ਦਿੱਲੀ ਹਾਈ ਕੋਰਟ ਆ ਉਹਦੇ ਵਿੱਚ ਇਹ ਪਟੀਸ਼ਨ ਦੇ ਉੱਤੇ ਜਦੋਂ ਸੁਣਵਾਈ ਹੁੰਦੀ ਆ ਤਾਂ ਇਹਨੂੰ ਕਿਸ ਤਰੀਕੇ ਦੇ ਨਾਲ ਲਿਆ ਜਾਂਦਾ। ਜਿਹੜੇ ਕੁਝ ਮਾਮਲੇ ਪਿਛਲੇ ਦਿਨਾਂ ਦੇ ਵਿੱਚ ਦਰਜ ਹੋਏ ਆ, ਜਿਹਦੇ ਵਿੱਚ ਸ਼ਸ਼ੀ ਥਰੂਰ ਤੇ ਪ੍ਰਸਿੱਧ ਪੱਤਰਕਾਰ ਜਿਹੜੇ ਨੇ ਰਾਜਦੀਪ ਸਰਦੇਸਾਈ ਉਹ ਹੋ ਗਏ ਜਾਂ ਜਿਹੜੇ ਕਾਰਮਾ ਹੋ ਗਿਆ, ਉਹਨਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਹ ਇਸੇ ਸੰਦਰਭ ਦੇ ਵਿੱਚ ਕੀਤਾ ਗਿਆ ਕਿਉਂਕਿ ਇਹਨਾਂ ਨੇ ਟਵੀਟ ਕਰਕੇ ਨਵਰੀਤ ਸਿੰਘ ਦੀ ਮੌਤ ਦੇ ਬਾਰੇ ਦੇ ਵਿੱਚ ਕਿਹਾ ਸੀਗਾ ਕਿ ਉਹਨੂੰ ਪੁਲਿਸ ਦੀ ਗੋਲੀ ਲੱਗੀ ਹੈ। ਇਹਦੇ ਕਰਕੇ ਇਹ ਕਿਹਾ ਗਿਆ ਕਿ ਉਹਨਾਂ ਨੇ ਇਹ ਗਲਤ ਜਾਣਕਾਰੀ ਜਿਹੜੀ ਉਹ ਦਿੱਤੀ, ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਵਿੱਚੋਂ ਜਿਨ੍ਹਾਂ ਨੂੰ ਹੁਣ ਰਾਹਤ ਮਿਲੀ ਹੋਈ ਹੈ ਤੇ 2 ਹਫ਼ਤਿਆਂ ਤੋਂ ਬਾਅਦ ਉਹਦੀ ਸੁਣਵਾਈ ਹੈ। ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਜੀ। ਤੇ ਅੱਗੇ ਹਰਿਆਣੇ ਵਾਲਿਆਂ ਦੀ ਗੱਲ ਕਰਦੇ ਹਾਂ, ਉੱਥੇ ਦੀ ਸਿੱਖ ਸੰਗਤ ਕਿਸਾਨ ਵਿਰੋਧੀ ਮੀਡੀਆ ਦਾ ਬਾਈਕਾਟ ਕਰੂਗੀ। ਦੇਖੋ, ਇਹ ਕਿਸਾਨ ਸੰਘਰਸ਼ ਦੀ ਹਮਾਇਤ ਦੇ ਵਿੱਚ ਹਰਿਆਣੇ ਦੀ ਜਿਹੜੀ ਸਿੱਖ ਸੰਗਤ ਆ ਜੀ ਉਹ ਇਕੱਠੀ ਹੋਈ ਔਰ ਉਹਨਾਂ ਨੇ ਜਿਹੜੀਆਂ ਕਿਸਾਨ ਵਿਰੋਧੀ ਖਬਰਾਂ ਵਿਖਾਉਣ ਵਾਲੇ ਮੀਡੀਆ ਦੇ ਬਾਈਕਾਟ ਦਾ ਐਲਾਨ ਜਿਹੜਾ ਉਹ ਕੀਤਾ। ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਜਿਹੜੇ ਨੇ ਉਹਨੇ ਇਹ ਗੱਲ ਕਹੀ ਆ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਿਹੜੇ ਆ ਉਹ 2.5 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਦਿੱਲੀ ਦੀਆਂ ਸੜਕਾਂ ਦੇ ਉੱਤੇ ਡਟੇ ਹੋਏ ਆ। ਇਹਦੇ ਬਾਵਜੂਦ ਮੀਡੀਆ ਇਹਦਾ ਕੁਝ ਹਿੱਸਾ ਕਿਸਾਨਾਂ ਦੇ ਖਿਲਾਫ ਖਬਰਾਂ ਵਿਖਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਰਿਆਣਾ ਦੇ ਉਹ ਕਲਾਕਾਰ, ਫਿਲਮੀ ਅਦਾਕਾਰ ਤੇ ਗਾਇਕ ਜਿਹੜੇ ਕਿਸਾਨ ਵਿਰੋਧੀ ਮੀਡੀਆ ਦੇ ਨਾਲ ਸਾਂਝ ਰੱਖਣਗੇ ਉਹਨਾਂ ਦਾ ਵੀ ਬਾਈਕਾਟ ਜਿਹੜਾ ਉਹ ਕੀਤਾ ਜਾਊਗਾ। ਇਹਦੇ ਵਿੱਚ ਜਿਹੜਾ ਇਹ ਕਿਹਾ ਗਿਆ ਕਿ ਜਿਹੜਾ ਖਾਲਸਾ ਪੰਚਾਇਤ ਦੇ ਨੇ ਰਜਿੰਦਰ ਸਿੰਘ ਖਾਲਸਾ, ਉਹਨਾਂ ਨੇ ਇਹ ਕਿਹਾ ਕਿ ਦੇਸ਼ ਦੇ ਵਿੱਚ ਚੱਲ ਰਹੇ ਅੰਦੋਲਨ ਦੇ ਖਿਲਾਫ ਇੱਕ ਪਾਸੜ ਖਬਰਾਂ ਵਿਖਾ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਬਾਰੇ ਦੇ ਵਿੱਚ ਨਾ ਤਾਂ ਭਾਰਤ ਸਰਕਾਰ ਨੇ ਕੋਈ ਨੀਤੀ ਤਿਆਰ ਕੀਤੀ ਹੈ, ਨਾ ਸੁਪਰੀਮ ਕੋਰਟ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਹਰਿਆਣੇ ਦੀ ਸਿੱਖ ਸੰਗਤ ਨੇ ਇਹ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਤੇ ਲਿਆਂਦੇ 3 ਕਾਨੂੰਨ ਕਿਸਾਨ ਵਿਰੋਧੀ ਨੇ ਇਹ ਔਰ ਇਹਦੇ ਵਾਸਤੇ ਸਰਕਾਰ ਨੂੰ ਜਿਹੜਾ ਉਹ ਕਾਨੂੰਨ
ਰੱਦ ਕਰਕੇ MSP ਤੇ ਜਿਹੜੀ ਆ ਉਹ ਯਕੀਨੀ ਬਣਾਉਣੀ ਚਾਹੀਦੀ ਹੈ। ਹਰਿਆਣਾ ਪੁਲਿਸ ਦੇ ਵੱਲੋਂ ਜਿਹੜੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਉਹਦਾ ਵੀ ਨੋਟਿਸ ਇਹਦੇ ਵਿੱਚ ਜਿਹੜਾ ਉਹ ਲਿਆ ਗਿਆ ਔਰ ਇਹ ਕਿਹਾ ਗਿਆ ਕਿ ਇਸ ਤਰੀਕੇ ਦੇ ਨਾਲ ਭੜਕਾਹਟ ਜਿਹੜੀ ਆ ਉਹ ਪੈਦਾ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ। ਜਿਹੜਾ ਇੱਥੋਂ ਦਾ ਗੋਦੀ ਮੀਡੀਆ ਹੈ ਉਹ ਬਿਨਾਂ ਕਿਸੇ ਸ਼ੱਕ ਦੇ ਚਰਚਾ ਦੇ ਵਿੱਚ ਰਿਹਾ ਜੀ, ਪਹਿਲਾਂ ਵੀ ਚਰਚਾ ਦੇ ਵਿੱਚ ਰਿਹਾ, ਪਰ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਖਾਸ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇੱਕ ਕਿਸਮ ਦੇ ਨਾਲ ਵੱਡੀ ਜਾਗ੍ਰਿਤੀ ਜਿਹੜੀ ਹੈ ਜੀ ਉਹ ਆਈ ਹੈ। ਜਦੋਂ ਤੁਸੀਂ ਉੱਥੇ ਗਰਾਊਂਡ ਪੱਧਰ ਦੇ ਉੱਤੇ ਜਾਂਦੇ ਹੋ, ਰਿਪੋਰਟਿੰਗ ਕਰਦੇ ਹੋ, ਚਾਹੇ ਉਹ ਸਿੰਘੂ ਹੈ, ਚਾਹੇ ਟਿੱਕਰੀ ਹੈ, ਚਾਹੇ ਗਾਜੀਪੁਰ ਹੈ, ਚਾਹੇ ਸ਼ਾਹਜਹਾਂਪੁਰ ਹੈ, ਉਹ ਝੱਟ ਦੇਣੀ ਜਿਹੜਾ ਜੀ ਉਹ ਵੇਖਦੇ ਆ ਵੀ ਇਹ ਗੋਦੀ ਮੀਡੀਆ ਤਾਂ ਨਹੀਂ। ਮਤਲਬ ਕਿ ਉਹਨਾਂ ਚੈਨਲਾਂ ਦਾ ਉਹਨਾਂ ਨੂੰ ਪਤਾ, ਜਾਂ ਤਾਂ ਉਹ ਚੈਨਲਾਂ ਵਾਲੇ ਜਿਹੜੇ ਆਪਣੇ ਮਾਈਕ ਹੈ ਉਹਦੇ ਵਿੱਚੋਂ ID ਹਟਾ ਕੇ ਉੱਥੇ ਰਿਕਾਰਡਿੰਗ ਕਰਦੇ ਆ, ID ਦੇ ਨਾਲ ਤਾਂ ਜਿਹੜਾ ਜੀ ਉਹ ਲੋਕ ਮਗਰ ਪੈ ਜਾਂਦੇ ਆ। ਔਰ ਉਹਦੇ ਬਾਵਜੂਦ ਜਿਸ ਬੇਸ਼ਰਮੀ ਦੇ ਨਾਲ ਜੋ ਕੁਝ ਜਿਹੜਾ ਜੀ ਇੱਥੇ ਬੋਲਿਆ ਜਾ ਰਿਹਾ ਉਹ ਵੇਖਣ ਸੁਣਨ ਤੋਂ ਜਿਹੜਾ ਜੀ ਉਹ ਪਰੇ ਹੁੰਦਾ ਕਿ ਕਿਸ ਪੱਧਰ ਤੇ ਉੱਤੇ ਜਾ ਕੇ ਇਹ ਲੋਕ ਜਿਹੜੇ ਆ ਉਹ ਦਰਬਾਰੀ ਮੀਡੀਆ ਜਿਹੜਾ ਜੀ ਉਹ ਚਾਪਲੂਸੀ ਦੇ ਸਾਰੇ ਹੱਦਾਂ ਬੰਨੇ ਜਿਹੜਾ ਉਹ ਟੱਪਰੇ ਪ੍ਰਤੀਤ ਹੁੰਦੇ ਆ। ਇਹ ਚਾਹੇ ਜਾਗ੍ਰਿਤੀ ਦੇ ਪੁਆਇੰਟ ਆਫ ਵਿਊ ਤੋਂ ਜਿਹੜਾ ਜੀ ਉਹ ਲੈ ਲਿਆ ਜਾਵੇ ਕਿ ਕਿਤੇ ਨਾ ਕਿਤੇ ਤਾਂ ਲੋਕਾਂ ਨੂੰ ਇਸ ਚੀਜ਼ ਦਾ ਨੋਟਿਸ ਜਿਹੜਾ ਉਹ ਲੈਣਾ ਹੀ ਪਊਗਾ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਸਰਕਾਰ ਨੇ ਰਣਵੀਰ ਸਿੰਘ ਖੱਟੜਾ ਨੂੰ ਬੇਅਦਬੀ ਜਾਂਚ ਦੇ ਵਿੱਚੋਂ ਹਟਾਇਆ। ਐਕਚੁਅਲੀ ਇਹ ਹਾਈ ਕੋਰਟ ਦੇ ਨਾਲ ਜੁੜਿਆ ਹੋਇਆ ਮਾਮਲਾ ਵੀ ਹੈ ਔਰ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨੀ ਜਿਹੜੀ SIT ਇਹ 15 ਦੀ ਬਣੀ ਹੋਈ ਆ, 2015 ਦੀ, ਔਰ ਇਹਦੇ ਮੁਖੀ ਨੇ ਰਣਵੀਰ ਸਿੰਘ ਖੱਟੜਾ DIG, ਉਹਨਾਂ ਨੂੰ ਹਟਾਉਣ ਦੇ ਵਾਸਤੇ ਜਿਹੜਾ ਉਹ ਕਿਹਾ ਸੀਗਾ। ਹੁਣ ਜਿਹੜਾ ਜੀ DIG ਰਣਵੀਰ ਸਿੰਘ ਖੱਟੜਾ ਹੋਰਾਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਬਾਰਡਰ ਰੇਂਜ ਦੇ IG SPS ਪਰਮਾਰ ਨੂੰ ਜਾਂਚ ਟੀਮ ਦਾ ਚੇਅਰਮੈਨ ਨਿਯੁਕਤ ਕੀਤਾ। DIG ਰਣਵੀਰ ਸਿੰਘ ਖੱਟੜਾ ਇਸ ਟੀਮ ਦੇ ਮੈਂਬਰ ਦੇ ਵਜੋਂ ਆਪਣਾ ਕੰਮ ਕਰਨਗੇ। 1 ਜੂਨ 15 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। 24 ਸਤੰਬਰ ਨੂੰ ਪਿੰਡ ਬਰਗਾੜੀ ਦੇ ਵਿੱਚ ਜਿਹੜੇ ਉਹ ਪੋਸਟਰ ਚਿਪਕਾਏ ਗਏ। 12 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਹੋਏ ਅੰਗ ਗਲੀਆਂ ਦੇ ਵਿੱਚ ਮਿਲੇ। ਇਹਨਾਂ ਘਟਨਾਵਾਂ ਸੰਬੰਧੀ ਬਾਜਾਖਾਨਾ ਪੁਲਿਸ ਨੇ ਜਿਹੜਾ ਸੀਗਾ ਉਹ ਅਣਪਛਾਤੇ ਲੋਕਾਂ ਦੇ ਖਿਲਾਫ 3 ਮੁਕੱਦਮੇ ਦਰਜ ਕੀਤੇ। ਮਾਮਲਿਆਂ ਦੀ ਪੜਤਾਲ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ DIG ਰਣਵੀਰ ਸਿੰਘ ਖੱਟੜਾ ਨੂੰ ਸੌਂਪੀ ਗਈ। ਹੁਣ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਇਹਨਾਂ 3 ਮਾਮਲਿਆਂ ਦੀ ਪੜਤਾਲ ਲਈ ਗਠਿਤ ਕੀਤੀ ਗਈ SIT ਦੇ ਮੁਖੀ ਦਾ ਤਬਾਦਲਾ ਕਰਤਾ ਹੈ। ਗੁਰੂ ਗ੍ਰੰਥ ਸਾਹਿਬ ਚੋਰੀ ਦੇ ਮਾਮਲੇ ਦੇ ਵਿੱਚ ਹੁਣ ਤੱਕ ਜਾਂਚ ਟੀਮ 5 ਸਾਲ ਦੀ ਪੜਤਾਲ ਤੋਂ ਬਾਅਦ ਅਦਾਲਤ ਦੇ ਵਿੱਚ ਸਿਰਫ ਚਲਾਨ ਹੀ ਪੇਸ਼ ਕਰ ਸਕੀ ਹੈ, ਜਿਹਨੂੰ ਹਾਈ ਕੋਰਟ ਨੇ ਰੱਦ ਕਰਤਾ। ਇਹਨਾਂ 3 ਮਾਮਲਿਆਂ ਦੀ ਜਾਂਚ CBI ਨੇ ਵੀ ਕੀਤੀ, ਪਰ CBI ਕਿਸੇ ਤਸੱਲੀ ਬਖਸ਼ ਸਿੱਟੇ ਤੇ ਨਹੀਂ ਪਹੁੰਚੀ। ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ CBI ਨੇ ਕੁਝ ਦਿਨ ਪਹਿਲਾਂ ਸਾਰੀਆਂ ਫਾਈਲਾਂ ਪੰਜਾਬ ਸਰਕਾਰ ਨੂੰ ਦਿੱਤੀਆਂ, ਜਿਹੜੀਆਂ ਕਿ ਹੁਣ ਸਰਕਾਰ ਨੇ SIT ਦੇ ਹਵਾਲੇ ਕਰਤੀਆਂ ਨੇ, ਜਿਹਨੂੰ ਕਿ ਟੀਮ ਦਾ ਨਵਾਂ ਮੁਖੀ ਜਿਹੜਾ ਜੀ ਉਹ ਵਿਚਾਰੂਗਾ। ਜਿਹੜਾ ਉਹ ਸੁਰਜੀਤ ਪਾਤਰ ਹੋਰਾਂ ਦੀ ਜਿਹੜੀ ਗਜ਼ਲ ਆ ਉਹ ਇੱਥੇ ਫਿਰ ਜਿਹੜਾ ਜੀ ਉਹ ਸ਼ੇਰ ਟੁਕਦਾ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ। ਇਹ ਬਿਰਖ ਹੋਣ ਵਾਲੀ ਜਿਹੜੀ ਗੱਲ ਹੈ 2021 'ਚ ਆਪਾਂ ਗੱਲ ਕਰ ਰਹੇ ਹਾਂ ਤੇ ਅੱਜ ਵੀ ਹਾਲਾਤ ਜਿਹੜੇ ਇੱਥੇ ਖੜੇ ਆ ਕਿ ਜਿਸ ਬੰਦੇ ਨੇ ਲਗਭਗ 6 ਸਾਲ ਦੇ ਕਰੀਬ ਜਾਂਚ ਕੀਤੀ ਉਹਨੂੰ ਹੁਣ ਬਦਲ ਕੇ ਉਹਦੀ ਜਗ੍ਹਾ ਦੇ ਉੱਤੇ SIT ਦਾ ਨਵਾਂ ਜਿਹੜਾ ਉਹ ਮੁਖੀ ਲਾ ਦਿੱਤਾ ਗਿਆ। ਇਹ ਨਹੀਂ ਪਤਾ ਕਿ ਇਹ ਜਿਹੜੀ SIT ਆ ਹੁਣ ਕਿੰਨੀ ਦੇਰ ਜਾਂਚ ਕਰੂਗੀ, ਕਿਉਂਕਿ ਅਜੇ ਵੀ ਇਹਦੇ ਉੱਤੇ ਸਮਾਂਬੱਧ ਜਿਹੜੀ ਜਾਂਚ ਹੈ ਉਹ ਨਹੀਂ ਰੱਖੀ ਗਈ ਵੀ ਇੰਨੇ ਦਿਨਾਂ ਦੇ ਵਿੱਚ ਤੁਸੀਂ ਜਿਹੜਾ ਉਹ ਦਿਓ। ਇਹ ਸਾਰਾ ਕੁਝ ਜਿਵੇਂ ਚੱਲਦਾ ਰਿਹਾ, ਜੋ ਕੁਝ ਹੁੰਦਾ ਜਿਹੜਾ ਰਿਹਾ ਉਹ ਸਭ ਨੂੰ ਪਤਾ ਹੈ। ਇਹਦੇ ਵਿੱਚ ਜਿਹੜਾ ਮੇਨ ਵਿਅਕਤੀ ਸ਼ਾਮਲ ਸੀਗਾ ਮਹਿੰਦਰਪਾਲ ਬਿੱਟੂ, ਉਹਦਾ ਮਰਡਰ ਜਿਹੜਾ ਉਹ ਜੇਲ੍ਹ ਦੇ ਅੰਦਰ ਹੋ ਗਿਆ। ਮੁੜ ਕੇ ਕੀ ਕੁਝ ਜਿਹੜਾ ਹੋਇਆ, ਪਹਿਲਾਂ ਕੀ ਕੁਝ ਹੁੰਦਾ ਰਿਹਾ, ਇੰਨਾ ਕੁਝ ਹੈ ਕਿ ਆਮ ਲੋਕਾਂ ਨੂੰ ਪਤਾ ਹੈ। SIT ਇਸ ਮਾਮਲਿਆਂ ਨੂੰ ਨਹੀਂ ਸੀ ਜਿਹੜਾ ਜੀ ਉਹ ਲੱਭ ਸਕੀ। ਹੁਣ ਅਗਲੇ ਜਿਹੜੇ ਆਫੀਸਰ ਨੇ ਉਹ ਲੱਭ ਪਾਉਣਗੇ, ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ। ਸ਼ਾਇਦ ਕਿਤੇ ਨਾ ਕਿਤੇ ਸਰਕਾਰ ਨੂੰ ਹੁਣ ਇਹ ਲੱਗਦਾ ਕਿ ਉਹਦਾ ਅਖੀਰਲਾ ਵਰ੍ਹਾ ਜਿਹੜਾ ਉਹ ਸਟਾਰਟ ਹੋ ਗਿਆ, ਜਿਹਦੇ ਕਰਕੇ ਹੁਣ ਇਸ ਮਾਮਲੇ ਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਤੇਜ਼ੀ ਆ ਉਹ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਜੀ, ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਇਹ ਵੈਸੇ ਤਾਂ ਸਾਰੇ ਹੀ ਜਿਹੜੇ ਮੰਤਰੀ ਸੰਤਰੀ ਸੀ ਜਿਨ੍ਹਾਂ ਨੂੰ ਸਮਝ ਲੱਗ ਗਈ ਵੀ ਹੋ ਕੀ ਰਿਹਾ ਆ,
ਉਹਨਾਂ ਨੇ ਰਾਜ ਸਭਾ 'ਚ ਵੀ ਅਤੇ ਸੰਸਦ ਦੇ ਵਿੱਚ ਵੀ ਬਹੁਤ ਘੇਰਿਆ ਸਰਕਾਰ ਨੂੰ। ਤ੍ਰਿਣਮੂਲ ਕਾਂਗਰਸ ਦੀ ਜਿਹੜੀ ਮਹਿਲਾ ਆ ਉਸਨੇ ਇੰਗਲਿਸ਼ ਦੇ ਵਿੱਚ ਘੇਰਿਆ ਸੀ ਸਰਕਾਰ ਨੂੰ, ਹੁਣ ਉਸ ਨੂੰ ਘੇਰਨ ਦੀਆਂ ਤਿਆਰੀਆਂ। ਕੋ ਜੇ ਕਿਸੇ ਨੇ ਨਹੀਂ ਸੁਣਿਆ ਤਾਂ ਸੁਣੇ ਜ਼ਰੂਰ। ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਹੈ, ਜਿਹਦਾ ਭਾਸ਼ਣ ਉਹ ਬਹੁਤ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਇੱਕ ਵਾਰੀ ਫੇਰ। ਉਹਨੇ ਜਿਹੜੀ ਉਹਦੀ ਤਕਰੀਰ ਹੈ ਉਹਦੇ ਵਿੱਚ ਉਹਨੇ ਹਿੰਮਤ ਤੇ ਕਾਇਰਤਾ ਦੇ ਸੰਕਲਪ ਜਿਹੜੇ ਆ ਉਹਨੂੰ ਤਰਤੀਬ ਦਿੱਤੀ ਹੈ। ਇਹੀ ਉਹਦੀ ਕਮਾਲ ਹੈ ਉਹਦੀ ਤਕਰੀਰ ਦੀ। ਉਹ ਸੁਣਨ ਵਾਲਾ ਭਾਸ਼ਣ ਹੈ। ਉਹਦੇ ਵਿੱਚ ਉਹਨੇ ਇਸ ਅੰਦੋਲਨ ਨੂੰ ਕਿਸਾਨਾਂ ਦੀ ਹਿੰਮਤ ਤੇ ਸਰਕਾਰ ਦੀ ਕਾਇਰਤਾ ਦੀ ਇਬਾਰਤ ਜਿਹੜੀ ਜੀ ਉਹ ਦੱਸਿਆ। ਆਪਣੇ ਭਾਸ਼ਣ ਦੇ ਵਿੱਚ ਉਹਨੇ ਇਹ ਕਿਹਾ ਕਿ ਰਵਿੰਦਰਨਾਥ ਟੈਗੋਰ ਦੀ ਜਿਹੜੀ ਰਚਨਾ ਨੂੰ ਰਾਸ਼ਟਰੀ ਗਾਇਨ ਦੇ ਵਜੋਂ ਸਵੀਕਾਰ ਕੀਤਾ ਗਿਆ, ਉਹ ਮੌਲਿਕ ਕਵਿਤਾ ਦਾ ਇੱਕ ਹਿੱਸਾ ਹੈ। ਕਵਿਤਾ ਦੇ ਦੂਜੇ ਹਿੱਸਿਆਂ ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਵੱਖ-ਵੱਖ ਧਰਮਾਂ ਤੇ ਉਹਨਾਂ ਦੀ ਸਹਿ ਹੋਣ ਦੀ ਗੱਲ ਕੀਤੀ ਹੈ। ਮਹੂਆ ਮੋਇਤਰਾ ਨੇ ਟੈਗੋਰ ਦੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਲਿਖੀ ਕਵਿਤਾ ਵੀ ਸਦਨ ਦੇ ਵਿੱਚ ਬੋਲੀ। ਪੰਜਾਬ ਦੇ ਕਿਸਾਨਾਂ ਲਈ ਇਹ ਜਿਹੜੇ ਮਹੂਆ ਮੋਇਤਰਾ ਦੇ ਬੋਲ ਨੇ ਜੀ ਇਹ ਬਹੁਤ ਕੀਮਤੀ ਨੇ। ਜੇ ਕਿਸੇ ਨੇ ਨਹੀਂ ਸੁਣਿਆ, ਮੈਂ ਫਿਰ ਕਹੂੰਗਾ ਜੇ ਤੁਸੀਂ ਸੁਣੋਗੇ ਫਿਰ ਤੁਹਾਨੂੰ ਜਿਹੜਾ ਜੀ ਉਹ ਜ਼ਰੂਰ ਪਤਾ ਲੱਗੂਗਾ ਕਿ ਮਹੂਆ ਮੋਇਤਰਾ ਨੇ ਇਸ ਆਪਣੇ ਭਾਸ਼ਣ ਦੇ ਉੱਤੇ ਕਿੰਨੀ ਮਿਹਨਤ ਜਿਹੜੀ ਆ ਉਹ ਕੀਤੀ ਆ। ਮਹੂਆ ਮੋਇਤਰਾ ਜਿਹੜੀ ਆ ਜੀ ਇਦੋਂ ਪਹਿਲਾਂ ਉਹਨੇ ਜਿਹੜਾ ਪਿਛਲਾ ਸੀਗਾ ਉਹਦੇ ਵਿੱਚ ਸੈਸ਼ਨ ਸੀਗਾ, ਉਹਦੇ ਵਿੱਚ ਕੁਝ ਸਵਾਲ ਰੇਜ਼ ਕੀਤੇ ਸੀਗੇ। ਇਹ ਸਵਾਲ ਉਹਨੇ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਜਿਹੜੇ ਹੁਣ ਰਾਜ ਸਭਾ ਦੇ ਮੈਂਬਰ ਬਣ ਗਏ ਉਹਨਾਂ ਦੇ ਉੱਤੇ ਸਟਾਇਰ ਕਰਦਿਆਂ ਹੋਇਆਂ ਜਿਹੜੇ ਉਹ ਕੀਤੇ ਸੀ। ਉਸ ਚੀਜ਼ ਨੂੰ ਆਧਾਰ ਬਣਾ ਕੇ ਹੁਣ ਮਹੂਆ ਮੋਇਤਰਾ ਦੇ ਖਿਲਾਫ ਲੋਕ ਸਭਾ ਦੇ ਵਿੱਚ ਵਿਸ਼ੇਸ਼ ਅਧਿਕਾਰ ਜਿਹੜਾ ਜੀ ਉਹਦਾ ਨੋਟਿਸ ਦਿੱਤਾ ਗਿਆ ਕਿ ਜਿਹੜੇ ਵਿਸ਼ੇਸ਼ ਅਧਿਕਾਰ ਨੇ ਉਹਨਾਂ ਦੀ ਉਲੰਘਣਾ ਕੀਤੀ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਨਿਸ਼ੀਕਾਂਤ ਦੁਬੇ ਤੇ ਪੀ ਚੌਧਰੀ ਨੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਮਹੂਆ ਮੋਇਤਰਾ ਦੇ ਖਿਲਾਫ ਲੋਕ ਸਭਾ ਦੇ ਵਿੱਚ ਇਹ ਪ੍ਰਸਤਾਵ ਲਈ ਨੋਟਿਸ ਦਿੱਤਾ। ਇਹ ਨੋਟਿਸ ਉਹਨੇ ਭਾਰਤ ਦੇ ਜਿਹੜਾ ਸਾਬਕਾ ਚੀਫ ਜਸਟਿਸ ਉਹਨਾਂ ਦੇ ਉੱਤੇ ਨਿੱਜੀ ਜਿਹੜੀ ਟਿੱਪਣੀ ਸੀ ਉਹਦੇ ਬਿਆਨ ਦੇ ਵਾਸਤੇ ਕੀਤਾ ਗਿਆ। ਇਹ ਜਿਹੜੀ ਚਿੱਠੀ ਹੈ ਇਹਦੇ ਵਿੱਚ ਭਾਜਪਾ ਦੇ ਦੋਵਾਂ ਨੇਤਾਵਾਂ ਨੇ ਕਿਹਾ ਕਿ 8 ਫਰਵਰੀ 21 ਨੂੰ ਜਿਹੜੀ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਨੇ ਮਹੂਆ ਮੋਇਤਰਾ ਉਹਨੇ ਰਾਸ਼ਟਰਪਤੀ ਦੇ ਜਿਹੜਾ ਭਾਸ਼ਣ ਸੀ ਉਹਦੇ ਧੰਨਵਾਦ ਪ੍ਰਸਤਾਵ ਦੇ ਵਿੱਚ ਆਪਣੇ ਭਾਸ਼ਣ ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ ਔਰ ਇਹ ਕਿਹਾ ਗਿਆ ਕਿ ਜਿਹੜੇ ਭਾਰਤ ਦੇ ਸਾਬਕਾ ਚੀਫ ਜਸਟਿਸ ਹੋਣ ਉਹਨਾਂ ਦੇ ਬਾਰੇ ਦੇ ਵਿੱਚ ਕਿਸੇ ਕਿਸਮ ਦੀ ਟਿੱਪਣੀ ਨਹੀਂ ਕੀਤੀ ਜਾ ਸਕਦੀ। ਇਹਦੇ 'ਚ ਇੱਕ ਟੈਕਨੀਕਲ ਪੁਆਇੰਟ ਇਹ ਆ ਕਿ ਕਿੰਨੇ ਸਾਬਕਾ ਚੀਫ ਜਸਟਿਸ ਨੇ ਜਿਹੜੇ ਆਪਣੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਮੁੜ ਕੇ ਰਾਜ ਸਭਾ ਦੇ ਮੈਂਬਰ ਬਣ ਗਏ। ਉਹਨੇ ਇਹ ਟਿੱਪਣੀ ਜਿਹੜੀ ਸੀ ਉਹਦੇ ਰਾਜ ਸਭਾ ਦੇ ਮੈਂਬਰ ਬਣਨ ਦੇ ਉੱਤੇ ਜਿਹੜੀ ਉਹ ਕੀਤੀ ਸੀਗੀ, ਨਾ ਕਿ ਚੀਫ ਜਸਟਿਸ ਦੇ ਉੱਤੇ, ਕਿਉਂਕਿ ਉਹ ਪਹਿਲਾਂ ਚੀਫ ਜਸਟਿਸ ਰਹੇ ਨੇ, ਬਾਅਦ ਦੇ ਵਿੱਚ ਤਾਂ ਰਾਜ ਸਭਾ ਦੇ ਮੈਂਬਰ ਬਣ ਗਏ। ਇਹ ਕਿਹਾ ਗਿਆ ਕਿ ਜਿਹੜਾ ਸੰਵਿਧਾਨ ਦੀ ਇੱਕ ਧਾਰਾ ਹੈ 121 ਉਹਦੇ ਵਿੱਚ ਜਿਹੜਾ ਜੀ ਇਸ ਚੀਜ਼ ਦੀ ਮਨਾਹੀ ਹੈ ਕਿ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਐਕਚੁਅਲੀ ਕੀ ਆ ਕਿ ਮਹੂਆ ਮੋਇਤਰਾ ਜਿਹੜੀ ਆ ਉਹ ਹਾਈਲੀ ਐਜੂਕੇਟਡ ਪਾਰਲੀਮੈਂਟ ਮੈਂਬਰ ਹੈ। ਉਹ ਉਹਨਾਂ ਪਾਰਲੀਮੈਂਟ ਮੈਂਬਰਾਂ ਦੇ ਵਿੱਚੋਂ ਨਹੀਂ ਗਈ ਜਿਨ੍ਹਾਂ ਨੇ 8ਵੀਂ ਤੱਕ ਦੇ ਸਕੂਲ ਨਹੀਂ ਵੇਖੇ ਤੇ ਜਿਨ੍ਹਾਂ ਦੇ ਉੱਤੇ ਕਈ ਕਿਸਮ ਦੇ ਗੰਭੀਰ ਦੋਸ਼ਾਂ ਦੇ ਤਹਿਤ ਕਈ ਮੁਕੱਦਮੇ ਜਿਹੜੇ ਆ ਉਹ ਚੱਲ ਰਹੇ ਆ। ਅੱਜ ਅਸਲ ਦੇ ਵਿੱਚ ਮਹੂਆ ਮੋਇਤਰਾ ਹੋਰਾਂ ਵਰਗੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਸਦਨ ਨੂੰ ਬੇਹੱਦ ਲੋੜ ਹੈ ਜਿਹੜੇ ਕਿ ਤੱਥਾਂ ਦੇ ਉੱਤੇ ਆਧਾਰਿਤ ਜਿਹੜੀਆਂ ਚੀਜ਼ਾਂ ਨੇ ਉਹ ਲੋਕਾਂ ਦੇ ਸਾਹਮਣੇ ਜੁਰਤ ਦੇ ਨਾਲ ਲਿਆਉਂਦੇ ਆ। ਪਰ ਹੁਣ ਉਹਨੂੰ ਇਸ ਮਾਮਲੇ ਦੇ ਵਿੱਚ ਘੇਰਨ ਦੇ ਯਤਨ ਇਸ ਕਰਕੇ ਹੋ ਰਹੇ ਆ ਕਿ ਪੜ੍ਹਿਆ ਲਿਖਿਆ ਤੇ ਸਹੀ ਤਰੀਕੇ ਦੇ ਨਾਲ ਗੱਲ ਕਰਨ ਵਾਲਾ ਵਿਅਕਤੀ ਇੱਥੇ ਆ ਕਿਵੇਂ ਗਿਆ ਜੀ। ਕੋਈ ਸ਼ੱਕ ਨਹੀਂ ਜੀ, ਉੱਥੇ ਇੰਗਲਿਸ਼ ਬੋਲਣ ਵਾਲਾ ਬੰਦਾ। ਬਾਬਾ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।